ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਕੀ ਜੀ ਕੀ ਫਤਿਹ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਜ਼ਿਲ੍ਹਾ ਗੁਰਦਾਸਪੁਰ ਤੋਂ ਹੂੰ, ਪਿੰਡ ਘੁੰਮਣ ਕਲਾਂ। ਘੁੰਮਣ ਕਲਾਂ। ਹਾਂਜੀ ਹਾਂਜੀ। ਬੱਲੇ ਬੱਲੇ। ਤੇ ਸੱਤ ਸਿੰਘ ਆਏ ਆ ਯਾਤਰਾ ਵਾਸਤੇ। ਪਹਿਲੀ ਵਾਰ ਆਈ ਜਾਂ ਪਹਿਲੇ ਪਹਿਲੀ ਵੀ? ਵਾਰੀ ਆਏ ਸੱਤੇ ਜੀ। ਅੱਛਾ, ਪਹਿਲੇ ਕਿੰਨੀ ਕੁ ਵਾਰ ਅਪਲਾਈ ਕੀਤਾ? ਪਹਿਲਾਂ ਨਹੀਂ ਅਪਲਾਈ ਨਹੀਂ ਕੀਤਾ, ਪਹਿਲੀ ਵਾਰੀ ਕੀਤਾ। ਮਹਾਰਾਜ ਦੀ ਕਿਰਪਾ ਹੋ ਗਈ ਬਹੁਤ ਜ਼ਿਆਦਾ। ਜਿੱਦਾਂ ਦਾ ਮਾਹੌਲ ਸੀ ਲੱਗਦਾ ਸੀ ਕਿ ਵੀਜ਼ਾ ਮਿਲੂਗਾ? ਨਹੀਂ ਲੱਗਦਾ। ਅਸੀਂ 7 ਤਰੀਕ ਤੱਕ ਦੇਖਦੇ ਰਹੇ ਹਾਂ। 8 ਤਰੀਕ ਨੂੰ ਸਾਨੂੰ ਪਤਾ ਲੱਗਾ ਵੀਜ਼ਾ ਲੱਗ ਗਿਆ ਤੁਹਾਡਾ ਜੀ, ਤੁਸੀਂ ਜਾਣਾ ਵਾ। ਪਹਿਲਾਂ ਸਾਨੂੰ ਕੋਈ ਪਤਾ ਨਹੀਂ। ਪਾਕਿਸਤਾਨੀ ਸੰਗਤ ਥੋੜਾ ਜਿਹਾ ਨੋਟ ਕਰ ਰਹੀ ਹੋਏਗੀ, ਜਿਹੜੀ ਨੂਰਕੋਟ, ਸ਼ਕਰਗੜ੍ਹ, ਨਾਰੋਵਾਲ ਤੇ ਦਰਬਾਰ ਸਾਹਿਬ ਕਰਤਾਰਪੁਰ ਰਹਿੰਦੇ ਨੇ। ਭਾਈ ਸਾਹਿਬ ਦੀ ਬੋਲੀ ਬਿਲਕੁਲ ਉਹੀ ਹੈ, ਡੋਗਰੀ ਹਾਂਜੀ ਭਾਸ਼ਾ ਹਾਂਜੀ। ਬੋਲਦੇ ਨੇ। ਸਾਡੇ ਇੱਧਰ ਦੇ ਰਹਿਣ ਵਾਲੇ ਹਾਂ ਜੀ ਅਸੀਂ। ਸਿਆਲਕੋਟ ਦੇ ਅਸੀਂ ਜੀ। ਸਾਡੇ ਕਿਹੜੀ ਜਗ੍ਹਾ? ਸੰਭੜਵਾਲ ਗਲੀ, ਸੰਭੜਵਾਲ ਪਿੰਡ ਹੁੰਦਾ ਸਾਡਾ ਜੀ। ਸਮੜਿਆਲਾ ਅੱਜ ਕੱਲ੍ਹ ਚੋਖਾ ਵੱਡਾ ਸ਼ਹਿਰ ਹੈ, ਹਾਂਜੀ ਬਹੁਤ ਪਾਕਿਸਤਾਨ ਦੀ ਜ਼ਿਆਦਾ ਡਰਾਈ ਵੱਡਾ ਜੀ। ਪੋਰਟ ਹੈ, ਔਰ ਸਿਆਲਕੋਟ ਹਾਂਜੀ ਇੰਟਰਨੈਸ਼ਨਲ ਹਾਂਜੀ, 에ਅਰਪੋਰਟ ਹੈ। ਸਿਆਲਕੋਟ ਹਾਂਜੀ ਹਾਂਜੀ। ਤੇ ਉਹ ਤਾਂ ਸਾਡੇ ਵੱਡੇ ਬਜ਼ੁਰਗ ਨੂੰ ਆਏ ਨਹੀਂ ਨਾਲ, ਨਹੀਂ ਤੇ ਕਹਿੰਦੇ ਸੀ ਜਾਂ ਮੈਂ ਕਿਹਾ ਇਦਾਂ ਨਹੀਂ ਜਾ ਜਾਣਾ, ਉਦਾਂ ਚੱਲਾਂਗੇ ਕਿਤੇ ਵੀਜ਼ਾ ਲੱਗੇਗਾ ਤੇ। ਕਿਹੜੀ ਬਰਾਦਰੀ ਆਪਣੀ? ਘੁੰਮਣ ਪਰਿਵਾਰ ਆ ਸਾਡਾ ਜੀ। ਬਾਏ ਬਾਏ ਬਾਏ। ਜਾਂ ਤੇ ਬਾਜਵੇ ਨੇ, ਜਾਂ ਘੁੰਮਣ ਨੇ, ਤੇ ਜਾਂ ਚੀਮੇ ਨੇ। ਹਾਂਜੀ ਚੀਮੇ। ਇਹਨਾਂ ਦੀ ਕਹਿ ਲਵੋ ਤੁਸੀਂ ਕਿ ਪ੍ਰਿੰਸਲੀ ਸਟੇਟ ਜਿਹੜੀ ਹੈ, ਨਾਰੋਵਾਲ, ਸਿਆਲਕੋਟ, ਹਾਂਜੀ ਪਸਰੂਰ, ਕੰਜਰੂੜ, ਇਹ ਸਾਰਾ ਇਲਾਕਾ ਜਿਹੜਾ ਹੈ ਨਾ, ਇਹ ਇਹਨਾਂ ਲੋਕਾਂ ਨਾਲ ਸੀ। ਇਹਨਾਂ ਨੂੰ ਪ੍ਰਿੰਸਲੀ ਸਟੇਟ ਆਫ ਚੀਮਾਸ, ਘੁੰਮਣ, ਬਾਜਵਾਸ, ਬਸ ਇਹ ਬਸ। ਸਾਰਾ ਕੁਝ ਉਹਨਾਂ ਨੂੰ ਕਿਹਾ ਜਾਂਦਾ ਸੀ। ਲੇਕਿਨ ਸਮੇਂ ਦੀ ਵੰਡ ਹੈ ਜੀ। ਤੇ ਪਿੰਡ ਬਾਰੇ ਕੀ ਦੱਸਦੇ ਸੀ ਵੱਡੇ? ਉਹ ਕਹਿੰਦੇ ਬਹੁਤ ਵਧੀਆ ਨਜ਼ਾਰਾ ਸੀ ਸਾਨੂੰ ਤੇ। ਜੇ ਆਹ ਮਾਹੌਲ ਨਾ ਬਣਦਾ ਤਾਂ ਅਸੀਂ ਤਾਂ ਹੁਣ ਸਾਡਾ ਦਿਲ ਨਹੀਂ ਸੀ ਕਰਦਾ ਇੱਥੋਂ। ਬਹੁਤ ਸੋਹਣੇ ਵੇਲ ਸੀ, ਵੱਡੇ ਵੱਡੇ ਖੁੱਲੀਆਂ ਜ਼ਮੀਨਾਂ, ਘੋੜੀਆਂ ਰੱਖੀਆਂ, ਮਜ਼ੇ ਲੱਗੇ। ਕੋਈ ਗੱਲ ਦੀ ਚਿੰਤਾ ਵੀ ਨਹੀਂ। ਜਦੋਂ ਇੱਕਦਮ ਏਦਾਂ ਕੰਮ ਹੋ ਗਿਆ ਤੇ ਜਾਣਾ ਪੈ ਗਿਆ। ਤੇ ਮੱਤ ਵੀ ਤੁਸੀਂ ਭਾਈਆਂ ਨੇ ਕੀਤੀ ਸਾਰੀ, ਸਾਡੇ ਬੰਦਿਆਂ ਦੀ ਵੀ ਕੱਢਿਆ ਵੀ ਉਹਨਾਂ ਵੀ ਪਿਆਰ ਨਾਲ, ਵੀ ਆਪਣੇ ਆਪਣੇ ਘਰਾਂ 'ਚ ਵਾੜ ਲੈ ਕੇ ਇੱਕ ਦਿਨ। ਤੇ ਕਹਿੰਦੇ ਵੀ ਤੁਹਾਨੂੰ ਅਸੀਂ ਪਿਆਰ ਨਾਲ ਕੱਢਾਂਗੇ, ਏਦਾਂ ਗਲਤ ਕੰਮ ਨਹੀਂ ਹੋਣ ਦਿਆਂਗੇ ਇੱਥੇ। ਤੁਹਾਡੇ ਪਿਤਾ ਜੀ ਦਾ ਕੀ ਨਾਮ ਹੈ? ਮੇਰੇ ਦਾਦਾ ਜੀ ਪਾਲਾ ਸਿੰਘ ਜੀ, ਤੇ ਅੱਛਾ, ਪਿਤਾ ਜੀ ਮੇਰੇ ਭਗਤ ਸਿੰਘ ਨੰਬਰਦਾਰ ਆ ਪਿੰਡ ਦੇ। ਉਹ ਵੀ ਪਿੰਡ ਦੇ ਲੰਬੜਦਾਰ ਰਹੇ ਆ, ਪਹਿਲੋਂ ਸਰਪੰਚ ਵੀ ਰਹੇ ਨੇ। ਓਕੇ। ਤੁਸੀਂ ਖਾਸ ਸੰਬੜਿਆਲ ਦੱਸਦੇ ਨੇ? ਖਾਸ ਸੰਭੜਵਾਲ ਸਮੜਿਆਲ ਦੀ ਕਿਹੜੀ ਗਲੀ ਸੀ? ਗਲੀ ਨਹੀਂ ਮੈਂ ਪੁੱਛ ਕੇ ਆਇਆ ਇਹ। ਮਹੱਲਾ ਕੋਈ? ਦੇਖੋ ਸਮੜਿਆਲ ਬਹੁਤ ਸੋ ਵੱਡਾ ਹੈ। ਮਸ਼ਹੂਰ ਚੀਜ਼ ਉੱਥੇ ਕਿਹੜੀ ਹੈ? ਕੀ ਕਹਿਣਾ ਚਾਹੋਗੇ? ਪਹਿਲੀ ਵਾਰ ਆਏ। ਬਿਲਕੁਲ ਬਹੁਤ ਖੁਸ਼ ਹੋਏ ਸੀ। ਐਡਾ ਨਜ਼ਾਰਾ ਆਇਆ ਕਦੇ ਵੇਖਿਆ ਹੀ ਨਹੀਂ ਕਿਤੇ। ਇੱਕ ਸੁਭਾਅ ਇੱਧਰ ਦੇ ਆਪਣੇ ਬੰਦੇ ਦਾ ਬਹੁਤ ਵਧੀਆ ਹੈ। ਹਲੇ ਤੇ ਬੋਲ ਕੱਲ ਚਾਲ ਆਏ ਬਹੁਤ ਹੋ, ਵਧੀਆ ਹੈ। ਅੱਜ ਦੂਜਾ ਦਿਨ ਹੈ। ਹਾਂਜੀ ਹਾਂਜੀ ਹਲੇ ਤੇ ਤੁਸੀਂ 8 ਦਿਨ ਹੋਰ ਰਹਿਣਾ ਹੈ। ਹਾਂਜੀ ਹਾਂਜੀ। ਫੇਰ ਤੁਹਾਨੂੰ ਪੰਜਾ ਸਾਹਿਬ ਜਦੋਂ ਪਹੁੰਚੋਗੇ, ਫਿਰ ਪ੍ਰਾਹੁਣਾਚਾਰੀ ਦੀ ਗੱਲ ਕਰਾਂਗੇ ਕਿ ਦੋ ਕੁ ਗੁਰੂ ਘਰ ਜ਼ਰਾ ਤੁਸੀਂ ਜਾ ਕੇ ਯਾਤਰਾ ਕਰ ਲਵੋ। ਹਾਂਜੀ ਪ੍ਰਾਹੁਣਾਚਾਰੀ ਦੀ ਫੇਰ ਗੱਲ ਹੋਏਗੀ, ਜਾਂ ਐਂਡ ਦੇ ਉੱਤੇ ਕਰਾਂਗੇ ਤੁਹਾਡੇ ਨਾਲ। ਹਾਂਜੀ ਹਾਂਜੀ ਕਿਉਂਕਿ ਜਿਹੜਾ ਬੰਦਾ ਪਹਿਲੀ ਵਾਰੀ ਆਂਦਾ ਹੈ, ਜਿਹੜੇ ਲੋਕ ਤੇ ਹਰ ਵਾਰੀ ਆਉਂਦੇ ਨੇ ਉਹਨਾਂ ਨੂੰ ਪਤਾ ਹੈ ਹਾਂਜੀ ਸਾਰਾ ਕੁਝ, ਹਾਂਜੀ। ਕਿ ਉਹਨਾਂ ਨੂੰ ਪਤਾ ਹੈ, ਉਹ ਗੱਲਬਾਤ ਵੀ ਕਰਦੇ ਨੇ ਇਸ ਬਾਰੇ ਦੇ ਵਿੱਚ। ਲੇਕਿਨ ਹੁਣ ਤੱਕ ਦਾ ਸਫ਼ਰ ਤੁਹਾਨੂੰ ਕਿੱਦਾਂ ਦਾ ਲੱਗਿਆ? ਬਹੁਤ ਵਧੀਆ ਲੱਗਾ ਜੀ। ਦੱਸਿਆ ਜਾਂਦਾ ਹੈ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਗੁਰੂ ਘਰ ਨੇ, ਜਾਂ ਸਿੱਖ ਸੰਗਤ ਹੈ, ਉਹ ਮੰਦੇ ਹਾਲ 'ਚ ਹੈ, ਬੁਰੇ ਹਾਲ 'ਚ ਹੈ। ਤੁਹਾਨੂੰ ਕੋਈ ਮੱਥਾ ਟੇਕਣ ਤੋਂ ਬਾਅਦ ਕੋਈ ਸੰਗਤ ਨਜ਼ਰ ਆ ਰਹੀ ਹੈ? ਨਹੀਂ। ਕਿਸੇ ਕੋਲ ਟਾਈਮ ਨਹੀਂ ਹੈ, ਇੰਨਾ ਕਾਰੋਬਾਰ ਹੈ। ਔਰ ਇੰਨਾ ਕਾਰੋਬਾਰ ਹੈ ਕਿ ਇੱਕ ਇੱਕ ਸਿੱਖ ਵੀਰ ਕੋਲ ਚਾਰ ਚਾਰ ਮੁਸਲਮਾਨ ਭਰਾ ਕੰਮ ਕਰਦੇ ਨੇ। ਭਾਈ ਸਾਹਿਬ, ਬਜ਼ੁਰਗ ਜਿਹੜੀ ਗੱਲ ਕਰਦੇ ਨੇ ਤੁਹਾਡੇ ਸੰਭੜਿਆਲ ਦੇ ਬਾਰੇ ਦੇ ਵਿੱਚ, ਵੈਸੇ ਤਾਂ ਸੰਭੜਿਆਲ ਮਿੱਠਾ ਇਲਾਕਾ ਹੀ ਬਹੁਤ ਮਿੱਠਾ ਨਹੀਂ ਬਹੁਤ ਵਧੀਆ ਹੈ। ਔਰ ਉਹ ਧਰਤੀ ਵੀ ਬਹੁਤ ਅੱਛੀ ਹੈ, ਪਾਣੀ ਵੀ ਉੱਥੇ ਦਾ ਬਹੁਤ ਅੱਛਾ ਹੈ, ਖਾਸ ਕਰਕੇ ਚੌਲ ਬੜੇ ਅੱਛੇ ਨੇ। ਹਾਂਜੀ ਹਾਂਜੀ। ਸੱਚੀ ਬੋਲਦੇ ਅਸੀਂ ਤੁਹਾਡੇ ਪਾਕਿਸਤਾਨ ਦਾ ਬੀਜ ਖਰੀਦਾ ਸੀ, ਬਾਸਮਤੀ ਦਾ। ਸੁਪਰ ਬਾਸਮਤੀ। ਸੁਪਰ ਬਹੁਤ ਵਧੀਆ ਚੌਲ ਬਣਦੇ। ਹੁਣ ਤਾਂ ਭਾਜੀ ਬਾਸਮਤੀ ਬੀਜ ਬੜੇ ਆ ਗਏ, ਪਤਾ ਹੀ ਨਹੀਂ ਲੱਗਦਾ, ਮਜ਼ਾ ਹੀ ਨਹੀਂ ਆਉਣ ਡਿਆ ਹੁਣ ਤਾਂ ਕੋਈ। ਹੁਣ ਉਹ ਪਾਕਿਸਤਾਨ ਵੀ ਬੰਦ ਹੋ ਗਈ ਹੋਣੀ। ਨਹੀਂ, ਸਾਡੇ ਅਸੀਂ ਖਾਂਦੇ ਹਾਂ ਸੁਪਰ ਇੱਧਰ ਹੁੰਦੀ, ਬਾਸਮਤੀ। ਸਾਡੇ ਤਾਂ ਭਾਵੇਂ ਦਵਾਈਆਂ ਤੁਸੀਂ ਦੁਈਆਂ ਪਾਉਣ ਨਾਲ ਕੀ ਕਰਦਾ ਕਰਤਾਰਪੁਰ ਪੈਲੀਆਂ ਖਾਓਗੇ ਨੂੰ। ਨਾ ਲੰਗਰ, ਕਰਤਾਰਪੁਰ ਲੰਗਰ ਖਾਓਗੇ ਤਾਂ ਉੱਥੇ ਸੁਪਰ ਸਾਡਾ ਦੀ ਬਾਸਮਤੀ। ਕਰਤਾਰਪੁਰ ਦੇ ਨਾਲ ਤੇ ਪਿੰਡ ਆ। ਤੇ ਭਾਈ ਸਾਹਿਬ, ਕੋਈ ਆਖਰੀ ਪੈਗਾਮ ਦੇਣਾ ਚਾਹੋ ਜਿਹੜੇ ਲੋਕ ਨਹੀਂ ਆਏ? ਅਸੀਂ ਤੇ ਕਹਾਂਗੇ ਸਭ ਨੂੰ ਜਾ ਕੇ, ਆਪਣੇ ਰਿਸ਼ਤੇਦਾਰਾਂ ਨੂੰ ਅਪੀਲ ਕਰਾਂਗੇ ਜਾ ਕੇ, ਤੇ ਦੇਖੋ ਜਾ ਕੇ ਨਜ਼ਾਰਾ ਪਾਕਿਸਤਾਨ ਦਾ। ਹੋਰ ਲੈ ਕੇ ਆਵਾਂਗੇ ਵੱਧ ਤੋਂ ਵੱਧ, ਆਪਣੇ ਬੱਚੇ ਵੀ ਲੈ ਕੇ ਆਵਾਂਗੇ ਗਾਂ। ਕੋਈ ਹਿਸਾਬ ਹੀ ਨਹੀਂ, ਇੱਥੇ ਗੱਲ ਕਰਨ ਵਾਲੀ ਨਹੀਂ ਕੋਈ। ਬਹੁਤ ਖੁਸ਼ ਹੋਏ ਅਸੀਂ। ਚਲੋ ਜੀ, ਆਪਾਂ ਇੱਕ ਬ੍ਰੇਕ ਦੇ ਬਾਅਦ ਫੇਰ ਆਉਂਦੇ ਹਾਂ ਔਰ ਗੱਲ ਕਰਦੇ ਹਾਂ ਆਪਣੇ ਅਗਲੇ ਭਾਈ ਸਾਹਿਬ ਦੇ ਨਾਲ।